ਅੱਛਾ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਦੇ ਵਿੱਚ ਵਾਰਦਾਤਾਂ ਤਾਂ ਲਗਾਤਾਰ ਹੋ ਰਹੀਆਂ ਨੇ, ਪਰ ਉਹ ਹੋ ਰਹੀਆਂ ਨੇ ਜ਼ਿਆਦਾਤਰ ਗੈਰ ਲਾਇਸੈਂਸੀ ਹਥਿਆਰਾਂ ਦੇ ਨਾਲ, ਜਾਂ ਕਹਿ ਲਓ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ। ਪਰ ਸਰਕਾਰ ਕਹਿੰਦੀ ਹੈ ਵੀ ਇਹ ਸਾਥੋਂ ਰੁਕਣ ਨਾ ਰੁਕਣ, ਪਰ ਤੁਸੀਂ ਤਸਵੀਰ ਨਹੀਂ ਕੋਈ ਸੋਸ਼ਲ ਮੀਡੀਆ ਤੇ ਪਾਉਣੀ। ਇੱਥੋਂ ਤੱਕ ਕਿ ਜੇ ਕੋਈ ਪਿਛਲੇ 5 ਸਾਲਾਂ ਦੀ ਵੀ ਕੋਈ ਪਈ ਹੈ, ਤੇ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਇੱਕ 4 ਸਾਲ ਦਾ ਸੀਗਾ ਜਵਾਕ ਜਦੋਂ ਉਹਦੇ ਹੱਥ 'ਚ ਰਫਲ ਸੀਗੀ, ਤੇ ਹੁਣ 10 ਸਾਲ ਦਾ ਹੋਇਆ ਤੇ 6 ਸਾਲਾਂ ਬਾਅਦ ਪਰਚਾ ਹੋ ਗਿਆ। ਹੁਣ 72 ਘੰਟਿਆਂ ਵਾਲਾ ਅਲਟੀਮੇਟਮ ਤਾਂ ਸ਼ਰਮਾ ਜੀ ਹੋ ਗਿਆ ਖਤਮ। ਪਰ ਸੋਸ਼ਲ ਮੀਡੀਆ ਤੇ ਜਿਹੜੇ ਹਥਿਆਰ ਹੈ ਉਹ ਦਿਖ ਵੀ ਰਹੇ ਨੇ ਤੇ ਵਿਕ ਵੀ ਰਹੇ ਨੇ। ਬਿਲਕੁਲ ਪ੍ਰਵੀਨ ਜੀ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਸਰਕਾਰ ਨੇ ਕਿ ਜੇਕਰ ਤੁਸੀਂ ਪੁਰਾਣੀਆਂ ਪੋਸਟਾਂ ਵੀ ਕੋਈ ਪਾਈਆਂ ਹੋਈਆਂ ਨੇ ਤੁਹਾਡੀਆਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ, ਕੋਈ ਗੀਤ ਦਾ ਬੋਲ ਹੈ, ਕੋਈ ਫੋਟੋ ਹੈ, ਉਹਨਾਂ ਨੂੰ ਹਟਾ ਲਓ, ਤੇ ਨਹੀਂ ਉਹ ਤੋਂ ਬਾਅਦ ਫਿਰ ਕਾਰਵਾਈ ਸ਼ੁਰੂ ਹੋਏਗੀ। ਇੱਕ ਤਾਂ ਇਸ ਮਾਮਲੇ ਦੇ ਉੱਤੇ 72 ਘੰਟੇ ਬੀਤਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਫੋਟੋਆਂ ਨਹੀਂ ਹਟੀਆਂ ਜੀ, ਲੋਕਾਂ ਨੇ ਨਹੀਂ ਹਟਾਈਆਂ, ਗੈਂਗਸਟਰ ਨੇ ਨਹੀਂ ਹਟਾਈਆਂ, ਕੁਝ ਆਪ ਮਾਰੇ ਜਿਨ੍ਹਾਂ ਨੂੰ ਕਈ ਵਾਰ ਨਹੀਂ ਪਤਾ ਕਿਹੜੀ ਪੋਸਟ ਪਾ ਕੇ ਕਿੱਥੇ ਪਹੁੰਚ ਗਈ, ਕਿੱਥੇ ਲੰਘ ਗਈ, ਲੱਭਣੀ ਨਹੀਂ ਆਉਂਦੀ ਪੁਰਾਣੀ, ਸੋ ਇਸ ਲਈ ਉਹ ਤਾਂ ਨਹੀਂ ਹਟੀਆਂ ਜੀ। ਪਰ ਸਰਕਾਰ ਬੈਕਫੁੱਟ ਤੇ ਫਿਰ ਵੀ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਪਰਚੇ ਕਰਾਂਗੇ ਜੀ, ਉਹ ਸਰਕਾਰ ਕਹਿੰਦੀ ਜੀ ਹੁਣ ਪਹਿਲਾਂ ਸਮੀਖਿਆ ਕਰਾਂਗੇ। ਜੇਕਰ ਹੁਣ ਵੀ ਕਿਸੇ ਦੀ ਫੋਟੋ ਹੈਗੀ ਹੈ, ਕੁਛ ਹੈ, ਤਾਂ ਪਹਿਲਾਂ ਉਹਦੀ ਛਾਣਬੀਣ ਹੋਊਗੀ, ਪੂਰੀ ਪੁੱਛ ਪੜਤਾਲ ਹੋਊਗੀ, ਮਾਮਲਾ ਕਦੋਂ ਦਾ ਹੈ, ਕਿਵੇਂ ਹੈ, ਫਿਰ ਉਸ ਆਧਾਰ ਤੇ ਸੋਚਾਂਗੇ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ, ਕਿਵੇਂ ਕਰਨੀ। ਦੂਸਰਾ, ਜਿਹੜੀ ਸਰਕਾਰ ਕਹਿੰਦੀ ਸੀ ਕਿ ਲਾਇਸੈਂਸ ਬਣਨੇ ਬੰਦ ਹੋ ਗਏ ਪੰਜਾਬ ਦੇ ਅੰਦਰ, ਹੁਣ ਪੰਜਾਬ ਦੇ ਪੁਲਿਸ ਮੁਖੀ ਕਹਿੰਦੇ ਨੇ ਕਿ ਲਾਇਸੈਂਸ ਬੰਦ ਨਹੀਂ ਹੋਏ, ਤਸੱਲੀ ਨਾਲ ਵੈਰੀਫਿਕੇਸ਼ਨ ਕਰਾਂਗੇ, ਵੈਰੀਫਿਕੇਸ਼ਨ ਕਰਕੇ ਫਿਰ ਲੋੜਵੰਦ ਲੋਕਾਂ ਨੂੰ, ਇਹ ਜ਼ਰੂਰਤਮੰਦ ਲੋਕਾਂ ਨੂੰ, ਇਹ ਜਿਹਨਾਂ ਦਾ ਨਹੀਂ ਸਰਦਾ ਉਹਨਾਂ ਨੂੰ ਹਥਿਆਰ ਦੇਵਾਂਗੇ। ਇਹ ਤਾਂ ਫਿਰ ਬਾਦਲਾਂ ਦੇ ਟਾਈਮ 'ਚ ਜਿਹਨਾਂ ਨੂੰ ਮਿਲੇ ਨੇ ਉਹ ਵੀ ਕਹਿਣਗੇ ਕਿ ਹਾਂ, ਬਾਦਲ ਸਰਕਾਰ ਕਹੂਗੀ ਅਸੀਂ ਵੀ ਲੋੜਵੰਦਾਂ ਨੂੰ ਦਿੱਤੇ ਸੀ। ਹਾਂ ਬਿਲਕੁਲ, ਕੈਪਟਨ ਕਹਿਣਗੇ ਅਸੀਂ ਵੀ ਲੋੜਵੰਦਾਂ ਨੂੰ, ਪਰ ਸਾਰਿਆਂ ਨੂੰ ਪਤਾ ਪੰਜਾਬ 'ਚ ਲੋੜਵੰਦਾਂ ਨੂੰ ਚਾਹੇ ਚੀਜ਼ ਮਿਲੇ ਜਾਂ ਨਾ ਮਿਲੇ, ਪਰ ਪਹੁੰਚ ਵਾਲੇ ਨੂੰ, ਸਿਫਾਰਿਸ਼ ਵਾਲੇ ਨੂੰ, ਪੈਸੇ ਵਾਲੇ ਨੂੰ ਜ਼ਰੂਰ ਮਿਲ ਜਾਂਦੀ ਹੈ। ਤੇ ਲਾਇਸੈਂਸੀ ਹਥਿਆਰ ਤਾਂ ਮਿਲੇ ਹੀ ਪੁਲਿਸ ਨਾਲ ਸਾਠਗਾਂਠ ਨਾਲ ਨੇ, ਜਾਂ ਪੁਲਿਸ ਦੀ ਸਿਫਾਰਿਸ਼ ਨਾਲ ਨੇ, ਮੰਤਰੀਆਂ ਅਧਿਕਾਰੀਆਂ ਦੀ ਸਾਠਗਾਂਠ ਨਾਲ ਨੇ, ਜਾਂ ਮੰਤਰੀਆਂ ਅਧਿਕਾਰੀਆਂ ਦੀ ਪਹੁੰਚ ਨਾਲ ਨੇ। ਸੋ ਇਹ ਸਾਠਗਾਂਠ ਕਹੀ ਜੀ ਹੁੰਦੀ ਹੈ ਪੰਜਾਬ 'ਚ ਸਾਰਿਆਂ ਨੂੰ ਪਤਾ, ਤੇ ਪਹੁੰਚ ਕਿਸ ਤਰੀਕੇ ਦੀ ਹੁੰਦੀ ਹੈ ਵੀ ਸਾਰਿਆਂ ਨੂੰ ਪਤਾ। ਜੀ ਪ੍ਰਵੀਨ ਜੀ, ਇੱਕ ਸਾਠਗਾਂਠ ਦਾ ਤਰੀਕਾ ਸਿੱਧਾ ਹੈ ਕਿ ਇਸ ਮਾਮਲੇ ਦਾ ਇੰਨਾ ਰੇਟ ਆ ਭਾਈ, ਅਦਾ ਕਰੋ ਤੇ ਆਪਣਾ ਸਹੂਲਤ ਲੈ ਲਓ। ਦੂਸਰੀ ਪਹੁੰਚ ਦਾ ਤਰੀਕਾ ਇਹ ਹੈ ਕਿ ਤੇਰਾ ਕੰਮ ਹੁਣ ਕਰਾਤਾ, ਜਦੋਂ ਮੈਂ ਚੋਣ ਲੜੂੰਗਾ ਤਦ ਮੈਨੂੰ ਫੰਡ ਦੇ ਦੀ। ਸਾਰੇ ਪਾਸੇ ਫਾਰਮੂਲਾ ਉਹੀ ਹੈ ਜੀ, ਚੱਲਦਾ ਗਾਂਧੀ ਨੋਟ ਹੈ। ਇਸ ਤੋਂ ਬਿਨਾਂ ਨਹੀਂ, ਪਰ ਇਸ ਲਈ ਹੁਣ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਅਗਲੇ 6 ਮਹੀਨਿਆਂ ਲਈ ਲਾਇਸੈਂਸ ਬਣਨੇ ਰੋਕਤੇ, ਹਾਂਜੀ, ਹੁਣ ਉਹ ਬੈਕਫੁੱਟ ਤੇ ਆ ਗਈ। ਕਿ ਹੁਣ ਇਹ ਪੁਲਿਸ ਦੀਆਂ ਰਿਪੋਰਟਾਂ ਨੇ, ਕੋਈ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਭਾਈ ਦੁਬਾਰਾ ਮੂਸੇਵਾਲਾ ਵਰਗਾ ਕੋਈ ਕਾਂਡ ਨਾ ਵਾਪਰ ਜਾਵੇ, ਤੁਸੀਂ ਨਲਾਇਕੀ ਨਾ ਕਰੋ। ਹਾਂ, ਨਾਲ ਇਹ ਹਦਾਇਤ ਜ਼ਰੂਰ ਕੀਤੀ ਹੈ ਕਿ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਹੈਗਾ, ਹਾਂਜੀ, ਉਹਨਾਂ ਨੂੰ ਹੁਣ ਰੱਖਣ ਤੇ ਵੀ ਬੈਨ ਨਹੀਂ। ਪਹਿਲਾਂ ਸੀਗਾ ਨਾ ਕਿ ਲੈ ਕੇ ਨਹੀਂ ਫਿਰਨਾ, ਲੈ ਕੇ ਨਹੀਂ ਜਾਣਾ ਕਿਤੇ, ਹੁਣ ਕਹਿੰਦੇ ਰੱਖਣ ਤੇ ਬੈਨ ਨਹੀਂ, ਲੈ ਕੇ ਜਾਓ, ਕੋਲ ਰੱਖੋ, ਪਰ ਪ੍ਰਦਰਸ਼ਨ ਨਾ ਕਰੋ ਬਸ। ਠੀਕ ਹੈ, ਇਹ ਬਿਲਕੁਲ ਇਹ ਗੱਲ ਜਾਇਜ਼ ਹੈ। ਪ੍ਰਦਰਸ਼ਨ ਹੋਣਾ ਨਹੀਂ ਚਾਹੀਦਾ, ਤੁਸੀਂ ਆਪਣੀ ਸੁਰੱਖਿਆ ਲਈ ਲਿਆ ਨਾ ਕਿ ਉਹਦੀ ਧੌਂਸ ਜਿਤਾਉਣ ਲਈ। ਜੀ ਜੀ। ਸੋ ਇਹ ਪਹਿਲੂ। ਪਰ ਜਿਹੜਾ ਸਵਾਲ ਸੀ 72 ਘੰਟਿਆਂ ਵਾਲਾ, ਬੀਬੀ ਅਨਮੋਲ ਗਗਨ ਮਾਨ ਨੇ ਤਾਂ ਆਪਣੀਆਂ ਫੋਟੋਆਂ ਹਟਾ ਲਈਆਂ ਜੀ, ਬਕਾਇਦਾ ਉਹਨੇ ਲੱਭ ਬੰਦੇ ਲਾਏ ਸੋਸ਼ਲ ਮੀਡੀਆ ਤੇ ਉਹਦੇ ਆਪਣੇ ਗੀਤਾਂ ਦੇ ਬੋਲ ਕੁਛ ਆਪਣੇ ਪੇਜਾਂ ਤੇ ਸ਼ੇਅਰ ਸੀ, ਜਾਂ ਉਹਦੀਆਂ ਫੋਟੋਆਂ ਕੁਝ ਤਸਵੀਰਾਂ ਸ਼ੇਅਰ ਸੀ, ਉਹਨੂੰ ਤਾਂ ਹਟਾ ਦੀਆਂ। ਪਰ ਜਿਹੜੇ ਗੀਤ ਉਹਦੇ ਚੱਲ ਲਏ, ਪਲੇਟਫਾਰਮ ਤੇ ਪਏ ਨੇ, ਵੱਖ-ਵੱਖ ਥਾਵਾਂ ਤੇ ਪਏ ਨੇ, ਉਹ ਨਹੀਂ ਹੁਣ ਹਟਣੇ। ਇਸੇ ਤਰ੍ਹਾਂ ਕਿੰਨੇ ਹੀ ਗਾਇਕ ਨੇ ਹੋਰ, ਉਹਨਾਂ ਦਾ ਸਾਰਾ ਉਹ ਸਾਰਾ ਕੁਝ ਪਿਆ। ਸੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਸਵਾਲ ਪਿਛਲੇ ਦਾ ਨਹੀਂ, ਸਵਾਲ ਹੁਣ ਦਾ ਹੈ। ਹਾਂ, ਜਿਹੜੇ ਤੇ ਉੱਤੇ ਕਾਰਵਾਈ ਹੋਣੀ ਬਣਦੀ ਆ ਉਹ ਗੌਰ ਕਰਨ ਵਾਲੀ ਗੱਲ ਆ। ਮੈਂ ਕੁਝ ਤੱਥ ਰੱਖਦਾ ਤੁਹਾਡੇ ਸਾਹਮਣੇ ਪ੍ਰਵੀਨ ਜੀ, ਆ ਲਓ ਜੀ। ਕਹਿੰਦੇ ਪੰਜਾਬ ਦੇ 3 ਵੱਡੇ ਗੈਂਗਸਟਰ ਨੇ, ਜਿਨ੍ਹਾਂ ਦੇ ਵਿੱਚ ਵਿੱਕੀ ਗੌਡਰ, ਦਵਿੰਦਰ ਬਵੀਹਾ ਤੇ ਸੁੱਖਾ ਕਾਲਮਾ, ਇਹ ਤਿੰਨੇ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਜੀ, ਤਿੰਨੇ ਮਾਰੇ ਜਾ ਚੁੱਕੇ ਨੇ। ਹਾਂਜੀ, ਵਿੱਕੀ ਗੌਡਰ ਬਾਰੇ ਵੀ, ਦਵਿੰਦਰ ਬਵੀਹਾ ਬਾਰੇ ਵੀ, ਤੇ ਸੁੱਖਾ ਕਾਲਮਾ ਬਾਰੇ ਵੀ। ਹੁਣ ਤੁਸੀਂ ਹਿਸਾਬ ਲਾਓ ਕਿ ਕਹਿੰਦੇ ਵਿੱਕੀ ਗੌਡਰ ਦੇ 41 ਤੋਂ ਵੱਧ ਪੇਜ ਚੱਲ ਰਹੇ ਨੇ ਅਜੇ ਵੀ। ਠੀਕ ਹੈ, ਠੀਕ ਹੈ ਜੀ। ਤੇ ਇਸੇ ਤਰ੍ਹਾਂ ਬਵੀਹਾ ਦੇ ਕਹਿੰਦੇ 38 ਤੋਂ ਵੱਧ ਪੇਜ ਚੱਲ ਰਹੇ ਨੇ, ਤੇ ਕਾਲਮਾਂ ਦੇ 50 ਦੇ ਕਰੀਬ ਪੇਜ ਐਕਟਿਵ ਨੇ। ਇਹਨਾਂ ਤਿੰਨਾਂ ਦੇ ਪੇਜ ਐਕਟਿਵ ਨੇ, ਤੇ ਉਹਨਾਂ ਦੇ ਹਥਿਆਰ ਵੀ ਐਕਟਿਵ ਨੇ, ਉਹਨਾਂ ਦੀਆਂ ਤਸਵੀਰਾਂ ਵੀ ਐਕਟਿਵ ਨੇ, ਉਹਨਾਂ ਦੀਆਂ ਗਤੀਵਿਧੀਆਂ ਵੀ ਐਕਟਿਵ ਨੇ। ਹੋਰ ਛੱਡੋ, ਇਹ ਵੀ ਇੱਕ ਤੱਥ ਸਾਹਮਣੇ ਆ ਰਿਹਾ ਕਿ ਜੱਗੂ ਭਗਵਾਨਪੁਰੀਆ ਜਿਹੜਾ ਜੇਲ੍ਹ 'ਚ ਬੰਦ ਹੈ, ਉਹਦੇ ਵੀ 55 ਪੇਜ ਐਕਟਿਵ ਨੇ। 55
55 ਪੇਜ ਐਕਟਿਵ ਨੇ ਜੀ ਤੇ ਉਹਦੇ ਜੀ ਉੱਤੇ ਸਾਰਾ ਹਥਿਆਰਾ ਸਾਰਾ ਕੁਝ ਪਿਆ। ਆ 72 ਘੰਟਿਆਂ ਦਾ ਅਲਟੀਮੇਟਮ ਉਹਨਾਂ ਸਾਰਿਆਂ ਲਈ ਵੀ ਸੀ ਨਾ, ਕੁਝ ਨਹੀਂ ਹਟਿਆ। ਹੋਰ ਛੱਡੋ, ਜੀ ਜੀ ਗੋਲਡੀ ਬਰਾੜ ਨਾਂ ਦਾ ਇੱਕ ਮਤਲਬ ਗੈਂਗਸਟਰਾਂ 'ਚ ਨਾਂ ਵੱਜਦਾ, ਉਹਦਾ ਵੀ ਅਮਰੀਕਾ ਹੈ ਕਹਿੰਦੇ ਤੇ ਉਹਦੇ ਵੀ 10 ਪੇਜ ਐਕਟਿਵ ਜੀ। ਤੇ ਇਸ ਲਈ ਐਕਟਿਵ ਪੇਜ ਦਾ ਮਤਲਬ ਫਿਰ ਇਹ ਕਾਰਵਾਈਆਂ ਕਿਹਨੇ ਕਰਨੀਆਂ, ਇਹਨਾਂ ਪੇਜਾਂ ਨੂੰ ਖਾਰਜ ਕਿਹਨੇ ਕਰਾਉਣਾ? ਕੀ ਹਾਂ ਸਰਕਾਰ ਦਾ ਬਿਲਕੁਲ ਇਹ ਕੰਮ ਨਹੀਂ? ਕੀ ਸਰਕਾਰ ਜੀ ਨੂੰ ਜੀ ਟੈਕਨੋਲੋਜੀ ਆਉਂਦੀ ਨਹੀਂ? ਕੋਈ ਜੇਲ੍ਹ 'ਚ ਹੈ, ਕੋਈ ਵਿਦੇਸ਼ 'ਚ ਹੈ, ਕੋਈ ਇਸ ਦੁਨੀਆ ਤੋਂ ਹੀ ਚਲਾ ਗਿਆ। ਸੋ ਇਹ ਮੋਟੀ ਉਦਾਹਰਨ ਆ, ਅਜਿਹੇ ਸੈਂਕੜੇ ਪੇਜ ਨੇ ਜੀ ਜੀ ਜਿਹੜੇ ਪੰਜਾਬ 'ਚ ਐਕਟਿਵ ਨੇ। ਉਹ ਨੌਜਵਾਨੀ ਨੂੰ ਪ੍ਰਭਾਵਿਤ ਵੀ ਕਰਦੇ ਨੇ, ਉਹ ਉਹਨਾਂ ਨੂੰ ਇੱਕ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਵੀ ਦਿਖਾਉਂਦੇ ਨੇ, ਹੈ ਨਾ। ਹਕੀਕਤ ਜ਼ਿੰਦਗੀ ਹੋਰ ਹੈ, ਭਰਮਾਉਂਦੇ ਨੇ, ਪਰ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ, ਇੱਕ ਫੋਟੋ ਪਾਉਣ ਵਾਲੀ ਜ਼ਿੰਦਗੀ ਹੋਰ ਹੈ। ਸੋ ਇਸ ਦੇ ਵਿੱਚ ਜਿਹੜੀ ਸਭ ਤੋਂ ਖਾਸ ਗੱਲ ਹੋਰ ਹੈ ਉਹ ਇਹ ਹੈ ਕਿ ਇੱਕ ਨਾ ਪੇਜ ਦੇ ਗਰੁੱਪ ਚੱਲਦਾ ਹੈ, ਗੈਂਗਸਟਰ ਗਰੁੱਪ। ਠੀਕ ਹੈ ਇਸ ਨਾਂ ਦਾ ਇੱਕ ਪੇਜ ਚੱਲਦਾ, ਪ੍ਰਵੀਨ ਜੀ ਕਹਿੰਦੇ। ਜੀ ਉਹ ਗੈਂਗਸਟਰ ਗਰੁੱਪ ਨਾਂ ਦੇ ਪੇਜ ਦੇ ਉੱਤੇ ਬਕਾਇਦਾ ਮਤਲਬ ਕਿ ਫੋਟੋ ਲੱਗੀ ਹੈ ਇੱਕ ਰਿਵਾਲਵਰ ਦੇ ਨਾਲ, ਸਿਰਫ ਹੱਥਾਂ ਦੀ, ਕਹਿੰਦੇ ਜੀ ਹੋਰ ਕੁਝ ਨਹੀਂਗਾ। ਤੇ ਉਹਦੇ ਨਾਲ ਥੱਲੇ ਬਕਾਇਦਾ WhatsApp ਨੰਬਰ ਦਿੱਤੇ ਨੇ ਕਿ ਜਿੱਥੇ ਚਾਹੋ ਉੱਥੇ ਤੁਹਾਨੂੰ ਹਥਿਆਰਾਂ ਦੀ ਪਹੁੰਚ ਦੇਵਾਂਗੇ, ਖਰੀਦਣੇ ਆ ਤਾਂ ਦੱਸੋ, ਚਾਹੀਦੇ ਆ ਕਿਸੇ ਕੰਮ ਲਈ ਤਾਂ ਦੱਸੋ, ਕੋਈ ਕੰਮ ਕਰਾਉਣਾ ਤਾਂ ਦੱਸੋ, ਕਹਿੰਦੇ ਇੰਟਰਨੈਟ ਤੇ। ਤੇ ਇਸ ਲਈ ਇਹਦਾ ਮਤਲਬ ਤੇ ਦਿਖ ਵੀ ਰਹੇ ਨੇ ਹਥਿਆਰ, ਤੇ ਵਿਕ ਵੀ ਰਹੇ ਨੇ। ਹਾਂਜੀ ਬਿਲਕੁਲ। ਤੇ ਫਿਰ ਕਿੱਥੇ ਆ ਸਰਕਾਰ? ਉਹ 4 ਸਾਲ ਦੇ ਜਵਾਕ ਦੇ ਉੱਤੇ ਪਰਚਾ ਕਰਨਾ ਆਉਂਦਾ, ਉਹਦੇ ਪਿਓ ਤੇ ਪਰਚਾ ਕਰਨਾ ਆਉਂਦਾ। ਸੋ ਇਸ ਲਈ ਕਿੰਨਿਆਂ ਨੇ, ਅਜੇ ਕਿੰਨੇ ਗਾਇਕ ਨੇ, ਕਿੰਨੇ ਕਲਾਕਾਰ ਨੇ, ਕਿੰਨੇ ਗੈਂਗਸਟਰ ਜੀ ਹਾਂਜੀ ਬਿਲਕੁਲ। ਜਿਨ੍ਹਾਂ ਨੇ ਨਹੀਂ ਹਟਾਇਆ ਸਾਰਾ ਕੁਝ। ਤੇ ਉਹ ਪਹਿਲੂ ਵੀ ਵੱਡਾ ਖੜਾ ਹੈ ਕਿ ਤੁਹਾਡੇ ਹੁਕਮਾਂ ਨੂੰ ਕਿੰਨਾ ਕੁ ਕੋਈ ਸੀਰੀਅਸ ਲੈਂਦਾ, ਕਿੰਨਾ ਕੁ ਕੋਈ ਮੰਨਦਾ ਹੈ। ਦੂਸਰੇ ਪਾਸੇ ਇੱਕ ਆਹ ਪਹਿਲੂ ਹੈ ਕਿ ਹਥਿਆਰਾਂ ਵਾਲੀਆਂ ਤਸਵੀਰਾਂ ਦੇ ਨਾਲ ਗੈਂਗਸਟਰਾਂ ਦੇ ਪੇਜ ਇੱਕ ਬੰਦੇ ਦੇ ਵੀ 40 50 ਐਕਟਿਵ ਨੇ ਤੇ ਉਹਨਾਂ ਦੇ ਉੱਤੇ ਨੰਬਰ ਤੱਕ ਉਪਲਬਧ ਨੇ ਕਿ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਹਥਿਆਰ ਲੈ ਲਓ। ਤੇ ਫਿਰ ਸਰਕਾਰ ਦੀ ਕਿੱਥੇ ਖੜੀ ਹੈ ਸਰਕਾਰ ਦੀ ਪਹੁੰਚ? ਤੋ ਇਸ ਲਈ ਇਹ ਡਰਾਮੇਬਾਜ਼ੀ ਦਿਖਾਉਣੀ ਕੁਝ ਹੋਰ ਹੈ, ਹਕੀਕਤ 'ਚ ਕੰਮ ਕਰਨਾ ਕੁਝ ਹੋਰ ਹੈ। ਸੋ ਹੁਣ ਬੇਸ਼ੱਕ ਹੁਕਮ ਹੋਇਆ ਸਰਕਾਰ ਨੂੰ, SSPਆਂ ਨੂੰ ਦੁਬਾਰਾ ਆਰਡਰ ਪਹੁੰਚ ਗਏ ਨੇ ਕਿ ਭਾਈ ਕੋਈ ਵੀ ਮਾਮਲਾ ਤੁਹਾਡੇ ਧਿਆਨ 'ਚ ਆਉਂਦਾ ਹੈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ, ਤਾਂ ਉਹਦੇ ਉੱਤੇ ਪਹਿਲਾਂ ਗੌਰ ਕਰੋ, ਉਹਦੀ ਵੈਰੀਫਿਕੇਸ਼ਨ ਕਰੋ। ਜੀ ਹਾਂ ਬਿਲਕੁਲ ਜੀ। ਜੀ ਜੀ ਜੀ। ਸੋ ਇਹ ਬਿਲਕੁਲ ਸਰਕਾਰਾਂ ਦੇ ਫਰਜ਼ ਬਣਦੇ ਆ ਸ਼ਰਮਾ ਜੀ ਕਿ ਜਿਹੜਾ ਵੀ ਤੁਸੀਂ ਜਦੋਂ ਤੁਸੀਂ ਲਾਇਸੈਂਸ ਹੀ ਦੇਤਾ, ਚਲੋ ਉਹਦੀ ਵਾਰੀ ਵੈਰੀਫਿਕੇਸ਼ਨ ਕਰ ਲਓ, ਜਾਂ ਉਹਨੂੰ ਕੋਈ ਉਹਦੇ 'ਚ ਕੋਈ ਹੋਰ ਮੱਦਾ ਐਡ ਕਰ ਲਓ ਕਿ ਭਾਈ ਤੁਸੀਂ ਨਹੀਂ, ਤੁਹਾਡੀ ਸੁਰੱਖਿਆ ਵਾਸਤੇ ਹੈ। ਬਿਲਕੁਲ। ਪਰ ਇਹ ਥੋੜ੍ਹਾ ਹੈ ਕਿ ਤੁਸੀਂ ਜੇ 4 ਵਾਰਦਾਤਾਂ ਰੋਕਣ ਦੇ ਵਿੱਚ ਤੁਸੀਂ ਸਫਲ ਰਹਿ ਗਏ, ਤੁਸੀਂ ਚੱਕ ਵੀ ਅਪਰਾਧੀ ਤਾਂ ਫੜੇ ਨਹੀਂ ਜਾਂਦੇ, ਚੱਕ ਕੇ ਆਮ ਲੋਕਾਂ ਨੂੰ ਠੋਕ। ਇਹ ਪੈਟਰਨ ਸਿਰ ਉਹੀ ਮੋਦੀ ਸਰਕਾਰ ਵਾਲਾ ਨਾ, ਕਿ ਜਦੋਂ ਨੋਟਬੰਦੀ ਤੋਂ ਲੋਕਾਂ ਦਾ ਮਨ ਭਰ ਗਿਆ, ਜਾਂ ਕਹਿ ਲਓ ਕਿ ਲੋਕ ਸਵਾਲ ਕਰਨ ਲੱਗ ਪਏ, ਚੱਕ ਕੇ GST ਠੋਕ ਦਿਓ, ਚਲੋ ਚੱਕੀ ਫਿਰੋ ਗਲੀਆਂ ਦੇ ਵਿੱਚ।